ਮਾਸੀ ਕੀ ਕਰਦੀ ਵਧੀਏ ਉਰੜੇ ਹੋਵੇਂ ਨਾ ਮੇਰੀ ਗੱਲ ਤਾਂ ਸੁਣ। ਇੱਕ ਤੂੰ ਮੇਰੀ ਗੱਲ ਸੁਣ ਕੇ, ਇਹ ਤੈਨੂੰ ਕੋਈ ਨਹੀਂ ਪਤਾ ਭਾਈ ਦੁੱਧ ਕੜਿਆ ਪਿਆ ਤੇ ਇਹਨੂੰ ਕੱਜਣਾ ਕਿ ਨਹੀਂ ਕੱਜਣਾ। ਭਾਈ ਕੁੱਤੇ ਵਜਾ ਜਾਵਣਾ, ਬਿੱਲੀਆਂ ਵਜਾ ਜਾਵਣਾ, ਤੂੰ ਤਾਂ ਬੰਨੀ ਨਾ। ਹਲਾ ਤੂੰ ਕੀ ਆਖੂ ਤੂੰ ਮੈਨੂੰ, ਹਲਾ ਦੱਸ। ਓਏ ਹੋਏ ਕੋਈ ਬੰਦਾ ਗੱਲ ਚਾ ਪੁੱਛੇ ਨਾ ਖੱਪਣ ਲੱਗ ਜਾਂਦੀ ਏ। ਬਈ ਹੋਰਾ ਹੋਸੇ ਤੇ ਮੈਂ ਤੇਰੇ ਨਾਲ ਗੱਲ ਕਰੇਸਾਂ ਨਾ, ਹੋਰਾ ਤਾਂ ਹੋ ਕੀ ਤੋ ਗੱਲਾਂ ਕਰਨੀਆਂ, ਚਗਲ ਚਗਲ ਹੀ ਕਰਨੀਆਂ। ਹਲਾ ਦੱਸ ਕੀ ਗੱਲ ਏ। ਆ ਜੋ ਗਈ ਤੇ ਬਹਿ ਜਾ, ਸਕੂਨ ਨਾਲ ਬਹਿ ਜਾ, ਦੱਸਦੀ ਆ ਤੈਨੂੰ। ਬੇੜਾ ਗੋੜ ਜਾਵੇ, ਕੀ ਦੱਸਣੀ ਹੈ ਜੋ ਘਰ ਦਾ ਸਾਰਾ ਐਵੇਂ ਪਿਆ ਕਰਨ ਵਾਲਾ, ਤੇ ਉਹ ਕੀ ਦੱਸਣਾ। ਬਾਹਰ ਉਲਟਾ ਮੇਰਾ ਵੀ ਟਾਈਮ ਆਜ਼ਾਇਆ ਕਰਨਾ ਹੈ। ਗੱਲ ਮੈਂ ਤੇਰੇ ਨਾਲ ਇਹ ਕਰਨੀ ਆ, ਰਿੰਜ ਵੀ ਨਾ ਹੋਵੀਂ। ਮੈਂ ਤੇ ਦਾਊਦ ਨਾ ਵੱਖਰੇ ਹੋਵਾਂ ਤੇ ਸਾਨੂੰ ਨਾ ਵੱਖਰੇ ਹੋਵਣ ਦੇਵੀਂ, ਕੋਈ ਤਮਾਸ਼ਾ ਨਾ ਲਾਵੀਂ। ਸਾਰਾ ਜਹਾਨ ਸ਼ਾਦੀ ਤੋਂ ਬਾਅਦ ਵੱਖਰਾ ਹੋ ਜਾਂਦਾ, ਕੋਈ ਅਜੀਬ ਕੰਮ ਨਹੀਂ ਹੋ ਜਾਵਣਾ, ਇਹ ਕੋਈ ਅਨੋਖਾ ਦੁਨੀਆ ਤੋਂ ਵੱਖਰਾ ਕੰਮ ਨਹੀਂ ਹੋ ਜਾਵਣਾ। ਤੇ ਤੂੰ ਵੀ ਤਮਾਸ਼ਾ ਨਾ ਲਾਵੀਂ ਤੇ ਸਾਨੂੰ ਵੱਖਰਾ ਹੋਵਣ ਦੇਵੀਂ। ਜੋ ਤੂੰ ਪਰਨੀ ਕੇ ਆਈ ਹੈ ਨਾ, ਵੱਖਰੇ ਵੱਖਰੇ ਵੱਖਰੇ। ਗੱਲ ਸੁਣ ਮੇਰੀ, ਜਿੱਤਣ ਤਾਈ ਮੈਂ ਜੀਂਦੀ ਪਈ ਆ ਨਾ, ਇਤਣ ਤਾਈ ਤਾਂ ਮੈਂ ਤੁਹਾਨੂੰ ਵੱਖਰੇ ਹੋਣ ਕੋਈ ਨਹੀਂ ਦੇਣਾ। ਜੋ ਮਰ ਗਿਆ ਮਨਾ ਉਸ ਲਈ ਭਾਵੇਂ ਵੀ ਸ਼ੱਕਾ ਹੋ ਜਾਵੇ। ਮੈਨੂੰ ਲੱਗਦਾ ਨੌ ਸੱਸ ਮੁੱਠ ਜੁੜੀ ਹੋਈਆਂ ਲੜਾਈ ਤੇ ਅੱਲਾ ਹੀ ਖੈਰ ਕਰੇ। ਹੁਣ ਦਾਊਦ ਆ ਨਹੀਂ ਗਿਆ, ਇਹ ਗੱਲ ਕਿਸੇ ਨਾਮੇ ਤਾਂ ਲੱਗ ਹੀ ਜਾਸੀ ਅੱਜ ਮੋੜ ਕੀ ਨੇ ਮੁੜ ਤਨੇ ਸ਼ੁਰੂ ਦੋਵੇਂ ਹੋਈਆਂ। ਆਏ ਜਿਹੜੀ ਤੇਰੀ ਇਹ ਲੁੱਡੀ ਰਾਨਾ, ਇਹ ਆਂਦੀ ਇਹ ਵੱਖਰੇ ਹੋਈਏ, ਇਹ ਸਾਨੂੰ ਇਕੱਠੇ ਕੋਈ ਨਹੀਂ ਰਹਿਣ ਦੇਵਣਾ। ਇਹ ਬਹੁਤ ਸਿਰੇ ਚੜੀ ਖਲੋਤੀ ਤੇ ਲਾਡੀ ਹੋਈ ਖਲੋਤੀ, ਮੈਂ ਵੱਖਰੇ ਹੋਵਾਂ, ਮੈਂ ਵੱਖਰੇ ਹੋਵਾਂ। ਪਤਾ ਨਹੀਂ ਵੱਖਰੇ ਹੋ ਕੇ ਤਾਂ ਢੇਰ ਖਾ ਲੈਣਾ। ਇਤਨੀ ਸਾਰੀ ਗੱਲ ਹੈ ਅੰਮਾ, ਤੇ ਖੱਪ ਕਿਹੜੀ ਪਾਈ ਹੋਈ ਨੇ। ਇਹ ਕਿ ਖੱਪਣ ਵਾਲੀ ਜਾਂ ਲੜਨ ਵਾਲੀ ਗੱਲ ਵੀ ਹੈ। ਅੱਗੇ ਲੜਨ ਵਾਲੀ ਥੋੜੀ ਆਈ ਨਾਲ, ਹੁਣ ਤੂੰ ਵੀ ਸ਼ੁਰੂ ਹੋ ਗਿਆ। ਗੱਲ ਸੁਣ ਮੇਰੀ, ਮੈਂ ਤੁਹਾਨੂੰ ਨਹੀਂ ਜ਼ਰੀ ਬੋਰ ਹੀ ਵੱਖਰੇ ਹੋਵਣ ਦੇਣਾ, ਤੇ ਨਾ ਮੇਰਾ ਐਵੇਂ ਸਿਰ ਖਪਾਈ ਰੱਖਿਆ ਕਰੋ। ਰਿਮਸ਼ਾ ਅੰਮਾ ਐਵੇਂ ਖਪਤਾਨਣ ਦੀ ਤੈਨੂੰ ਪਤਾ ਖਪਦੀ ਰਹਿੰਦੀ ਹੈ, ਤੇ ਉਹਦੀ ਗੱਲ ਦੀ ਤੂੰ ਟੈਨਸ਼ਨ ਨਾ ਲਈ ਕਰੋ। ਓਏ अम्मा धूप कितनी आई, बस चकारो छां ते भी आके बाहर हो। मैं नाले भूख लगी रोटी मैं दे। हाँ ते बरजाई वधिया या घरे ओनू वाक चाह देवे तैनू रोटी पक्की पई है। हुण चावण रोटी भी औखी सौखी होई खलोती है। गाल करो खा मैं नाले तैनू पता ता है ते जेड़ी साडी भरजाई है टुक्कर देवन लगा मुंह डिंगा कर जांदी है। नाले मैं तेरे हाथ दी रोटी खावनी है। हला ठीक है, मैं यहाँ चाह के चा तैनू देनी हाँ। वो तो बैठी है ना मंजे ते चढ़ के, उन्हें तो कोई नहीं पता भाई किदू आना ते किदे जाना। हाँ कर सदियां कोई बल्ली सीधियां। चलो मोड़ कार ले, शाम दे टाइम मैं रोटी पा ले। हला टोर तैनू बात ही की पीड़ है की फाला जोया है। आप कोई नु खवा सकदी, चाह के दे छाड़ दो। अपने पुत्रा नु ही खवावनी है रोटी, मैं इतने एक चारनी है। बहु जबान वधी होई स हल्ला पर मगरू ले मैं आपे खवा लैसा। जेड़ा तू सानू सिर ते चाई खलोती है ना, चाह के भों ते चल।
ਅਮਨ ਤੂੰ ਸਮਝਾ, ਮੈਂ ਕੋਈ ਨਵੀਂ ਗੱਲ ਕੋਈ ਨਹੀਂ ਕਰਦਾ ਪਿਆ। ਯਰਿਮਸ਼ਾ ਹੈ ਨਾ, ਉਹ ਵੀ ਕੋਈ ਇਹ ਦੁਨੀਆ ਤੋਂ ਵੱਖਰਾ ਕੰਮ ਕੋਈ ਨਹੀਂ ਕਰਦੀ ਵੀ। ਸ਼ਾਦੀ ਤੋਂ ਬਾਅਦ ਹਰ ਕੋਈ ਵੱਖਰਾ ਹੋ ਜਾਂਦਾ ਹੈ, ਤੇ ਐਵੇਂ ਤਮਾਸ਼ਾ ਬਣਾਉਣ ਦੀ ਲੋੜ ਕਾਇ ਨਹੀਂ। ਵੱਖਰਾ ਕਰ ਛੱਡੋ ਸਾਨੂੰ। ਹੁਣ ਤੂੰ ਵੱਖਰਾ ਹੂੰ ਮੈਂ, ਤੇ ਹੋਰ ਕੀ ਹੈ? ਤੇ ਜਿਹੜਾ ਕੰਮ ਹੈ ਨਾ ਉਹ ਕਹਾਂ ਸੰਭਾਲਣਾ, ਮੈਥੋਂ ਹੁੰਦਾ ਹੈ ਸਾਰਾ ਕੰਮ। ਵਾਈ ਵੂਈ ਹਾਂ ਉਹ ਕਮਲਿਆ, ਉਹ ਅੱਗੇ ਹੀ ਮੈਂ ਸੰਭਾਲਦਾ ਤੇ ਮੋੜ ਵੀ ਉਹ ਮੈਂ ਸੰਭਾਲ ਹੀ ਰੱਖਸਾਂ। ਤੂੰ ਸਿਰਫ ਅੰਮਾ ਨੂੰ ਸਮਝਾ, ਅਗਰ ਵੱਖਰੇ ਨਾ ਹੋਈਏ ਨਾ ਤਾਂ ਮੇਰਾ ਘਰ ਉਜੜਦਾ ਹੈ। ਹੁਣ ਤੂੰ ਮੈਨੂੰ ਦੱਸ ਵੀ ਤੇਰੇ ਵਿਰਾਹ ਦਾ ਘਰ ਉਜੜ ਜਾਵੇ ਚੰਗੀ ਗੱਲ ਹੈ? ਨਹੀਂ, ਇਹ ਤਾਂ ਚੰਗੀ ਗੱਲ। ਤੂੰ ਅੰਮਾ ਨੂੰ ਆਪ ਸਮਝਾ, ਤੇਰੇ ਆਖੇ ਵੀ ਲੱਗਦੀ ਹੈ, ਤੂੰ ਨਿੱਕਾ ਉਹਦਾ ਲੂਡਾ ਹੈ। ਤੇ ਬਾਕੀ ਵਾਈ ਵੂਈ ਹੈ ਤੇ ਮੈਂ ਸੰਭਾਲ ਹੀ ਰੱਖਸਾਂ, ਇਸ ਦਾ ਕੋਈ ਲੋੜ ਵੈਸੇ ਗੱਲ ਹੈ ਭੈੜੇ ਵੱਖਰਿਆਂ ਲਈ। ਚਲੋ ਚੂਣ ਵਧਿਆ ਸੇ ਬਿਰਾ ਰਲ ਮਿਲ ਕੇ ਸਾਰਾ ਨਹੀਂ। ਇਸੇ ਘਰ ਦੇ ਵਿੱਚ ਹੋਣਾ ਐਸਾ ਕਿ ਤੈਨੂੰ ਵਗ ਜਾਵਣਾ। ਉਹ ਮਰ ਅਗਲੀ ਗੱਲ ਤਾਂ ਨਹੀਂ ਨਾ ਰਾਣੀ, ਤੂੰ ਮਰਜ਼ੇ ਦਾ ਮਾਲਕ ਹੋਣਾ, ਪਤਾ ਨਹੀਂ ਵਾਅਦਾ ਤੂੰ ਕਰੇ ਸੇ ਕਿ ਨਾ ਕਰੇ ਸੇ। ਮੈਂ ਚਲੋ ਹੁਣ ਚੋਰ ਚਿੱਤਰ ਮੈਂ ਨਹੀਂ ਸਮਝ ਕਾਜ ਨਹੀਂ। ਵਾਈ ਵੂਈ ਮੈਂ ਕੀਤੀ ਰੱਖਸਾਂ, ਤੂੰ ਅੰਮਾ ਨੂੰ ਸਮਝਾ ਯਾਰ, ਤੇਰਾ ਭਲਾ ਹੋਸੀ। ਹਾਂ ਅੰਮਾ ਤਾਂ ਬਹੁਤ ਸਮਝੀ ਹੋਈ ਏ, ਅੰਮਾ ਨੂੰ ਕੋਈ ਸਮਝਾਉਣ ਦੀ ਲੋੜ ਤੇ ਇਹ ਬਾਲ ਦਾ ਅਕਲ ਨਾ ਤੂੰ ਕੱਢ। ਅੰਮਾ ਖਾਬ ਖੂਬ ਕੋਈ ਨਾ, ਵੱਖਰਾ ਹੁੰਦਾ ਤੇ ਹੋਵਣ ਦੇ ਸੋ। ਜ਼ਰੀ ਬੋਰ ਵੀ ਕੋਈ ਨਾ ਵੱਖਰੇ ਹੋਵਣ ਦੇਵਾਂ, ਮੇਰੇ ਜੀਂਦੇ ਤੇ ਵੱਖਰੇ ਹੁੰਦਾ ਹੀ ਨਹੀਂ ਹਨ। ਮਰ ਜਾਵਾਂ ਤਾਂ ਮੁੜ ਭਾਵੇਂ ਹੋ ਜਾਵੇ ਤਾਂ ਹੋ ਜਾਵੇ। ਹਾਂ ਉਹ ਤਾਂ ਮੋੜ ਤੋਂ ਐ ਨਾ ਮਰਨਾ ਹੈ, ਨਾ ਅਸੀਂ ਵੱਖਰਿਆ ਹੋਵਣਾ ਹੈ। ਗੱਲ ਤਾਂ ਮੋੜ ਇੰਜ ਬਣਦੀ ਹੋਈ ਹੈ। ਹਾਂ ਹਾਂ ਮੈਂ ਮਰਸਾਂ ਪਰ ਤੈਨੂੰ ਮਾਰ ਕੇ ਮਰਸਾਂ। ਨਹੀਂ ਹੁਣ ਤੋਂ ਇਹ ਬਹਿਸ ਕਰਦਿਆਂ ਰਹਿਣਾ ਹੈ। ਤੂੰ ਸਾਨੂੰ ਵੱਖਰਿਆ ਕਰਨਾ ਕਿ ਕੀ ਕਰਨਾ ਹੈ? ਇਹ ਰੋਜ਼ ਦਾ ਕਿੱਸਾ ਮੁਕਾ, ਇਹ ਚਗਲ ਚਗਲ ਮੁਕਾ। ਅੰਮਾ ਹੁਣ ਪਰ ਤਮਾਸ਼ਾ ਮੁਕਾ, ਮੰਨ ਲੈ ਦੀ ਤਕਾਰ ਛੱਡ ਵੱਖਰਿਆ, ਐਵੇਂ ਸ਼ਿਕਾਰ ਭੰਡੀ ਚ ਕੁਝ ਲੱਭਦਾ ਹੀ ਨਹੀਂ। ਹਲਾ ਠੀਕ ਹੈ ਮਗਰੂ ਲਾਓ, ਜੋ ਤੂੰ ਇਸੇ ਗੱਲ ਤੇ ਖੁਸ਼ ਹੈ ਨਾ ਤੇ ਹੋ ਜਾ ਵੱਖਰੇ। ਤੇਰਾ ਰਾਦਾ ਇਹੋ ਹੀ ਹੈ ਨਾ, ਤੂੰ ਲੱਗਿਆ ਅਸਲ ਸਵਾਣੀ ਦੇ ਮੱਤੇ। ਉਹ ਜਿਵੇਂ ਤੈਨੂੰ ਸਵਾਣੀ ਆਖਣਾ ਤੂੰ ਉਹ ਕਰਨੀ ਹੈ। ਠੀਕ ਹੈ ਮੈਂ ਕਰਦੀ ਹਾਂ ਵੱਖਰੇ ਤੁਹਾਨੂੰ। ਜਿਹੜਾ ਤੇਰਾ ਹਿੱਸਾ ਤੈਨੂੰ ਦੇਣੀ ਆ, ਜਿਹੜਾ ਨਿਕੜੇ ਦਾ ਹਿੱਸਾ ਉਹਨੂੰ ਦੇਣੀ। ਨਾ ਕੋ ਤੈਨੂੰ ਸ਼ੈ ਲੈਣੀ ਤੇ ਨਾ ਕੋ ਛੈ ਤੈਨੂੰ ਦੇਣੀ ਤੇ ਨਾ ਕੋ ਉਸ ਤੇ ਨਾ ਵਰਤਣਾ। ਮਗਰੂ ਲੈ ਪਰ ਨੇ ਦਿਹਾੜੀ ਵੱਖਰੇ ਕਾ ਤਮਾਸ਼ਾ ਬਣਾਇਆ ਸਵਾਣੀ ਮਰਦਾ ਉਹ ਸਵਾਣੀ ਦੇ ਚਿਕੇਲਾ। ਠੀਕ ਹੈ ਮੈਂ ਕਰ ਦੇਣੀ ਆ ਤੈਨੂੰ ਵੱਖਰੇ, ਹਰ ਸ਼ੈ ਤੈਨੂੰ ਵੱਖਰੇ ਕਰ ਦੇਣੀ ਆ। ਗੁੰਨਾ ਪਕਾਵੋ ਤੇ ਖਾਵੋ ਤੇ ਮਗਰੂ ਲਾਓ। ਇਹ ਇਤਨੀ ਸਾਰੀ ਗੱਲ ਆ, ਇਹ ਤੂੰ ਪਹਿਲੇ ਚੈੱਕ ਕਰੇ ਆ ਕਿਹੜਾ ਤਮਾਸ਼ਾ ਤੇ ਫਸਾਦ ਬਣਿਆ ਹੋਇਆ ਘਰ 'ਚ। ਚਲੋ ਦੇਰ ਹੀ ਸਹੀ, ਲੇਕਿਨ ਅਕਲ ਤਾਂ ਤੈਨੂੰ ਆ ਹੀ ਗਈ ਹੈ ਨਾ, ਚੰਗਾ ਹੋ ਗਿਆ। ਤੂੰ ਤਾਂ ਆਪਣੀ ਗੱਲ ਮਨਵਾ ਕੇ ਰਹੀ ਹੈ ਨਾ, ਸ਼ੁਕਰ ਹੈ ਤੂੰ ਵੱਖਰੇ ਹੋ। ਤੂੰ ਰੱਜ ਕੇ ਖਾ ਲੈ, ਸੀ ਭੁੱਖੇ ਤਾਂ ਭੁੱਖੇ ਹੀ ਸਹੀ। ਅਰੇ ਰਿਮਸ਼ਾ ਇਹ ਤਾਂ ਹੁਣ ਹੋ ਗਿਆ ਚੰਗਾ। ਅੰਮਾ ਤੂੰ ਪੁੱਛ ਲਵੀਂ ਬਈ ਚੁੱਲ੍ਹਾ ਅਸਾਂ ਆਪਣਾ ਜਿਹੜਾ ਵੱਖਰਾ ਹੈ ਉਹ ਕਿਹੜੀ ਸਾਈਡ ਲਾਵਣਾ। ਦਾਣੇ ਘਰ ਪੈਣ, ਮੈਂ ਹੁਣ ਜਾਂਦਾ ਪਿਆ ਬਾਜ਼ਾਰ। ਜਿਹੜਾ ਰਾਸ਼ਨ ਰੂਸ਼ਨ ਹੈ, ਜਿਹੜੀ ਕਾਸ਼ਾ ਤੂੰ ਲੈਣੀ 10 ਛੱਡ, ਬਾਕੀ ਲੂਣ ਮਰਚ ਘਿਓ ਖੰਡ ਪੱਤੀ ਹਰ ਸ਼ਾ ਮੈਂ ਲਾਏ ਮਨਾ। ਆਪਣਾ ਗੁੰਸਾਂ ਪਕੇਸਾਂ ਤੇ ਖਸਾਂ। ਹਲਾ ਸਾਰਾ ਸਾਮਾਨ ਮੋੜ ਲੈ ਕੇ ਆਵੀਂ, ਭੁੱਲ ਨਾ ਜਾਵੀਂ ਕਾਸ਼ਾ। ਉਹ ਤੂੰ ਬੇਫਿਕਰ ਹੋ ਜਾ, ਕਾਸ਼ਾ ਵੀ ਨਹੀਂ ਰਹਿੰਦੀ, ਮੈਂ ਹਰ ਸ਼ਾ ਲੈ ਕੇ ਉਸ। ਹੁਣ ਬਿਰਾਵਾ ਖੁਸ਼ ਹੈ ਤੇ ਹੋਰ ਹੀ ਕਾਸ਼ਾ ਮਨਾਵਣੀ ਹੁਣ ਦੱਸ ਲਾ। ਨਹੀਂ ਨਹੀਂ ਮੈਂ ਤਾਂ ਉੱਥੇ ਕੰਨਾ ਤਾਂ ਹੀ ਰਾਜ਼ੀ ਹਾਂ। ਬਾਕੀ ਮੈਂ ਸ਼ਹਿਰ ਜਾਂਦਾ ਪਿਆ, ਆਵਣੇ ਤੇ ਟੁਰੇ ਰਲੇ ਜਾਂਦੇ ਆ, ਸਮਾਨ ਕੁਝ ਲਾਇਆ ਆਵਣਾ। ਤੋਰ ਰਲੇ ਜਨ ਮੈਨੇ ਕੰਮ ਹੈ। ਆ ਜਾ ਵੇ ਫੈਸ ਔਰ ਐਵੇਂ ਨਾ ਮੇਰੀ ਗੱਲ ਸੁਣ, ਸਾਨੂੰ ਕੋਈ ਲੋੜ ਨਹੀਂ ਇਹਦੇ ਨਾਲ ਜਾਵਣ ਦੀ। ਔਰ ਹਟ ਕੇ ਬਹਿ ਰਿਹਾ ਤੂੰ ਘਰ। ਅੱਲਾ ਬਿਰਾਵਾ ਮੋਰ ਤੂੰ ਕੱਲਾ ਵਾਗ ਜਾ, ਮੈਂ ਤਾਂ ਮਾਂ ਰੁਕੇ ਹੁੰਦੀ ਪਈ ਹੈ, ਮਾਮਾ ਕੋਈ ਨਹੀਂ ਆਵਣਾ। ਚਲੋ ਠੀਕ ਹੈ। ਹੁਣ ਤੇਰੇ ਆ ਤੇ ਠੜ ਪੈ ਗਈ ਏ। ਉਹ ਦੋਵਾਂ ਬਿਰਾਵਾਂ ਨੂੰ ਫੋੜ ਕੇ ਆਂਦੀ ਜਵਾਂ ਮੈਂ ਵੱਖਰੇ ਹੋਵਾਂ, ਉਹ ਮੈਂ ਵੱਖਰੇ ਹੋਵਾਂ। ਸ਼ੁਕਰ ਹੈ ਤੂੰ ਵੱਖਰੇ ਹੋ ਗਈ ਏ। ਢੇਰ ਖਾ ਲਵੀਂ, ਢੇਰ ਖਾਵੀਂ ਤੇ ਢਿੱਡ ਚੰਗਾ ਬਾਰ ਬਵੀਂ। ਮੇਰੇ ਹਾਂ ਨੂੰ ਤਾਂ ਠੱਡ ਪੈ ਗਈ ਏ, ਤੇਰਾ ਹਾਂ ਕਿਉਂ ਸੜਦਾ ਪਿਆ ਹੈ? ਮੇਰਾ ਤਾਂ ਸੜਨਾ ਹੀ ਏ। ਉਹ ਮੇਰੇ ਦੋਵੇਂ ਪੋਤਰ ਜੋ ਵੱਖਰੇ ਹੋ ਗਏ ਤੇ ਤੂੰ ਨਹੀਂ ਸਾਨੂੰ ਇਕੱਠਿਆ ਰਹਿਣ ਦਿੱਤਾ। ਭਾਈ ਦੋਵੇਂ ਬਿਰਾ ਵਧਿਆ, ਅਸੀਂ ਵੱਖਰੇ ਹੋ ਬਵੀਏ, ਵੱਖਰਾ ਚੁੱਲ੍ਹਾ ਲਾ ਬਵੀਏ, ਚੱਜਾਂ ਵਾਲੀਏ ਪਕਾਵੀਂ ਤੇ ਖਾਵੀਂ। ਹਾਂ ਤੇ ਪਕੜਾ ਵੀ ਹੈ ਇੱਥੇ ਤੇ ਖਾਵਣਾ ਵੀ ਹੈ, ਉਹ ਵੀ ਆਪਣੀ ਮਰਜ਼ੀ ਦਾ। ਤੋਏ ਤਾਂ ਸਾਨੂੰ ਰੱਖਿਆ ਹੋਇਆ ਚਟਨੀ ਤੇ ਕੰਗ ਤੇ ਸਾਡੇ ਘਰ ਮੁੜ ਕੀ ਪਕਸੀ ਹੋਣ? ਪੁਲਾ ਕੱਟਾ ਤੇ ਜ਼ਰਦਾ, ਇਹ ਸ਼ਈਆਂ ਪਕੜੀਆਂ। ਤੇ ਤੂੰ ਸਾਰੀ ਜ਼ਿੰਦਗੀ ਚਟਨੀ ਨਾਲ ਹੀ ਗੁਜ਼ਾਰਾ ਕੀਤਾ ਨਾ, ਚਟਨੀ ਖਾਂਦੀ ਰਹੀ ਤਾਂ ਹੁਣ ਵੀ ਚਟਨੀ ਖਾਵਣੀ ਹੈ ਤੂੰ। ਸ਼ੁਕਰ ਤੇ ਅਲਹਮਦੁਲਿਲਾ ਉਹ ਚਟਨੀ ਵੀ ਲੱਭਦੀ ਰਵੇ ਤਾਂ ਕੀ ਹੋ ਜਾਈਏ। ਤੇਰੇ ਯਾਰ ਨਹੀਂ ਸਾਡਾ ਅਕਲ ਪਈ, ਸਿਰਫ ਖਾ ਛੱਡਿਆ ਤੇ ਢਾ ਛੱਡਿਆ। ਅਗਾ ਮਰਨਾ ਵੀ ਹੈ, ਕੋਈ ਆਪਣਾ ਕਫਨ ਵੀ ਜੋੜਨਾ ਕੋਈ ਨਾ, ਕਿ ਸਿਰਫ ਖਾਧੀ ਜਾਵੀਏ ਤੇ ਪੀਤੀ ਜਾਵੀਏ ਤੇ ਬਸ ਅੱਛਾ ਲੁੱਟੀ ਜਾਵੀਏ। ਉਹ ਮੈਨੂੰ ਤਾਂ ਪਤਾ ਮੈਂ ਪੋਤਰਾ ਜੋੜਨਾ ਉਹਨਾਂ ਦਾ, ਤੈਨੂੰ ਕੋਈ ਨਹੀਂ ਪਤਾ ਨਾ। ਤੈਨੂੰ ਸੋਚ ਅੱਗੇ ਖਾਂਦੀ ਰਹੀ ਆ ਗੁੱਦਾ, ਹੁਣ ਤਾਂ ਖਾਣਾ ਗੁੰਨ ਕੇ ਹੁਣ ਤੈਨੂੰ ਪਤਾ ਲੱਗਣਾ।
ਤੇ ਤੂੰ ਮੈਨੂੰ ਪਤਾ ਜਿਹੜੀ ਤੂੰ ਚੱਜਾਂ ਵਾਲੀ ਨਾ ਤੈਥੋਂ ਪਕਣੀ ਸੋਹਣੀ ਕੁੰਨੀ ਨਾ ਤੈਥੋਂ ਸੋਹਣੀਆਂ ਪਕਣੀਆਂ ਰੋਟੀਆਂ ਉਹ ਕੱਚਾ ਫੁਰਨਾ ਕਰਕੇ ਉਹਨੂੰ ਖਵਾਣੇ ਪਏ ਚੰਗੇ ਉਹਦੇ ਢਿੱਡ ਹੀ ਪੀੜ ਹੋਵੇ ਉਹ ਮੈਨੂੰ ਤਾਂ ਜ਼ਲੀਲ ਕਰ ਛੱਡਿਆ ਤੇ ਮੈਨੂੰ ਵੇਖ ਵੇਖ ਕੇ ਮੇਰੀਆਂ ਆਂਦਰਾਂ ਸੜਦੀਆਂ ਰਹਿ ਜਾਣੀਆਂ ਤੁਹਾਡੇ ਵੱਲ ਵੇਖ ਕੇ ਉਲਟਾ ਨੀਰਾ ਹਾਂ ਦਾ ਸਾਲਾ ਆ ਨਾ ਤੈਨੂੰ ਅੰਮਾ ਵਾਲ ਸਿਖਾਇਆ ਗੁੰਨਣ ਪਕਾਵਣ ਦਾ ਨਾ ਤੂੰ ਇੱਥੇ ਆ ਸਿੱਖਿਓ ਸਿਰਫ ਲੂੜ ਦੇ ਵਿੱਚ ਰਹਿ ਗਿਆ ਤਾਂ ਤੈਨੂੰ ਲੂੜ ਦਿੱਤੀ ਰੱਖਿਆ ਤੇ ਜਦੋਂ ਮੇਰੇ ਰੰਗੀਆਂ ਪਕਾ ਕੇ ਖਾਧੋ ਨਹੀਂ ਨਾ ਉਦੋਂ ਮੈਂ ਤੈਨੂੰ ਮਨਸਾ ਬਈ ਠੀਕ ਹੈ ਤੂੰ ਰੋਟੀਆਂ ਮੇਰੇ ਰੰਗੀਆਂ ਪਕਾਈਆਂ ਨਾ ਇਹ ਮੇਰੀ ਅੰਮਾ ਨੂੰ ਵੇਚ ਕਿਉਂ ਲੈ ਕੇ ਆਈ ਹੈ ਹਰ ਗੱਲ ਤੇ ਅੰਮਾ ਅੰਮਾ ਲਾਈ ਹੋਈ ਹੈ ਇਹ ਹੁਣ ਮੇਰੀ ਮਾਂ ਦੀ ਗੱਲ ਕੀਤੀ ਹੈ ਇਹ ਮੋੜ ਕਿਤੇ ਹੋਈ ਨਾ ਮੈਂ ਚੀਰ ਕੇ ਰੱਖ ਛੱਡਸਾਂ ਸਮਝ ਆਈ ਨਾ ਮੈਂ ਆਪਣੇ ਮਾਂ ਦੇ ਬਾਰੇ ਕੋਈ ਗੱਲ ਨਹੀਂ ਬਰਦਾਸ਼ਤ ਕਰ ਸਕਦੀ ਇਹ ਹੁਣ ਨਾ ਸੋਚ ਸਮਝ ਕੇ ਗੱਲ ਕਰੀ ਮੇਰੇ ਨਾਲ ਤੇਰੇ ਜਿਤਨਾ ਸਾਡਾ ਦਿਮਾਗ ਨਹੀਂ ਤੇ ਨਾ ਮੇਰਾ ਸਿਰ ਖੱਪਾ ਤਾਂ ਖੱਪਦਿਆਂ ਰਹਿ ਹੁਣ ਤੂੰ ਜੋ ਵੱਖਰੇ ਹੋ ਗਈ ਤਾਂ ਪਰ ਮਗਰੂ ਲੈ ਮੈਂ ਤਾਂ ਆਪੀ ਜਾਣੇ ਮੈਥੋਂ ਨਹੀਂ ਖਪਿੰਦਾ ਤੇਰੇ ਨਾਲ ਹਾਂ ਮਗਰੂ ਲਾਓ ਮੈਨੂੰ ਵੀ ਕੋਈ ਸ਼ੌਕ ਨਹੀਂ ਹੈ ਤੇਰੇ ਨਾਲ ਮੱਥਾ ਲਾਉਣ ਦਾ ਜਾਂ ਤੇਰੇ ਨਾਲ ਗੱਲ ਕਰਨ ਦਾ ਹੁਣ ਇਹ ਸਾਡਾ ਵੱਖਰਾ ਸੰਨ ਹੋ ਗਿਆ ਤਾਂ ਉਹ ਤੁਹਾਡੀ ਵੱਖਰੀ ਜਾ ਹੋ ਗਈ ਹੈ ਉਥਾਈ ਰਵੀ ਇੱਥੇ ਸਾਡੇ ਹਾਲ ਨਾ ਆਵੀਂ ਨਹੀਂ ਤਾਂ ਮੇਰੀ ਲੱਤਾਂ ਬੰਨ ਛੱਡਣੀਆਂ ਹਾਂ ਨਹੀਂ ਤਾਂ ਗੱਲਾਂ ਕਰਦੀ ਏ ਕਿਹਦਾ ਫੋਨ ਆਉਂਦਾ ਪਿਆ ਹੈਲੋ ਕੀ ਨਹੀਂ ਇਹ ਨਹੀਂ ਹੋ ਸਕਦਾ ਮਾਸੀ ਗੱਲ ਸੁਣ ਮਾਸੀ ਹੁਣ ਕੀ ਹੈ ਤਾਂ ਜਾ ਕੇ ਘਰ ਸਾਡਾ ਤੇ ਤੁਹਾਡਾ ਤੇ ਹੁਣ ਲੈਣ ਕੀ ਆਈ ਹੈ ਮੇਰੀ ਗੱਲ ਤਾਂ ਸੁਣ ਲੜਨ ਦਾ ਟਾਈਮ ਕੋਈ ਨਹੀਂ ਹੈ ਹੁਣ ਕੀ ਹੋ ਗਿਆ ਉਹ ਦਾਊਦ ਗਿਆ ਹੋਇਆ ਨਾ ਸਮਾਨ ਲੈਣ ਉਹਦਾ ਐਕਸੀਡੈਂਟ ਹੋ ਗਿਆ ਹਸਪਤਾਲ ਵਿੱਚ ਪਿਆ ਹੋਇਆ ਹੁਣੇ ਫੈਸਲ ਫੋਨ ਕੀਤਾ ਉਹਨੂੰ ਲੈ ਕੇ ਆਉਂਦੇ ਉਹ ਤੂੰ ਕੜਮੀ ਹੈ ਉਹ ਤੂੰ ਨਾ ਤਾਂ ਕੜਮੀ ਹੈ ਉਹ ਤੂੰ ਅੱਜ ਹੀ ਕੜਕਾਰ ਗੱਤੀ ਰੱਖੇ ਤੇ ਵਖਰੇਮ ਕੀਤਾ ਹੀ ਨਾ ਉਹ ਤੂੰ ਬੱਟਾ ਬਹਾ ਕੇ ਰਾਸੇ ਓਏ ਵਗ ਜਾ ਪਰ ਇੱਥੇ ਕੀ ਲੈਣ ਆਈ ਹੈ ਉਹਦਾ ਤਮਾਸ਼ਾ ਵੇਖਣ ਆਈ ਹੈ ਤੇਰੀ ਵਜ੍ਹਾ ਤੋਂ ਹੋਇਆ ਮੇਰੇ ਸਾਈਂ ਦਾ ਐਕਸੀਡੈਂਟ ਹੁਣ ਵੇਖੇ ਕੀ ਅਸਰ ਹੋਇਆ ਪਿਆ ਉਹਦੀ ਲੱਤ ਹੀ ਭੱਜੀ ਪਈ ਹੈ ਤੇਰੀ ਵਜ੍ਹਾ ਤੋਂ ਹੋਇਆ ਕੜਮੀ ਬੋਰੀ ਵਾਲੀ ਆ ਤੂੰ ਮੁੜੇ ਇੱਥੇ ਲੈਣ ਕੀ ਆਈ ਹੈ ਹੁਣ ਤਮਾਸ਼ਾ ਵੇਖਣ ਆਈ ਹੈ ਸਾਡਾ ਪਰ ਵਗ ਜਾ ਮੇਰਾ ਪੋਤਰ ਏ ਉਲਟਾ ਮੈਂ ਕੜਮੀ ਹੋ ਗਈ ਕੜਮੀ ਤਾਂ ਤੂੰ ਆ ਮੇਰਾ ਪੋਤਰ ਹੋਇਆ ਮੈਂ ਇਹਨੂੰ ਕਿ ਇਸ ਹਾਲਤ ਦੇ ਵਿੱਚ ਛੱਡ ਕੇ ਤੇ ਘਰ ਵਗ ਜਾਵਾਂ ਇਹਨੂੰ ਮੈਂ ਲੈ ਜਾ ਸਨਾ ਉੱਥੇ ਮੈਂ ਦੀ ਆਪ ਜਾ ਕਰੇਸਾ ਤੇ ਇੱਥੇ ਮੈਨੂੰ ਇਤਬਾਰ ਹੀ ਕੋਈ ਨਹੀਂ ਓਏ ਮੈਂ ਵੇਖਿਆ ਨਾ ਤੈਨੂੰ ਇੱਜ਼ਤ ਰਾਸ ਕੋਈ ਨਹੀਂ ਮੈਂ ਜੀ ਤੈਨੂੰ ਮੂੰਹ ਨਾਲ ਆਂਦੀ ਪਈਆਂ ਕਿ ਵਗ ਜਾ ਮੋਰ ਧੱਕਿਆਂ ਨਾਲ ਕੱਢਾਂ ਮੈਂ ਤੈਨੂੰ ਉਹ ਤੁਹਾਡਾ ਘਰ ਹੈ ਨਾ ਉਹ ਤੁਹਾਡਾ ਵੇੜਾ ਹੈ ਉੱਥੇ ਜਾਓ ਪਰ ਬੱਜੋ ਚਲੋ ਭਾਈ ਨਿਕਲੋ ਮੈਂ ਪੈਣੇ ਬੰਦਾ ਅਸੀਂ ਵੱਖਰੇ ਨਹੀਂ ਹੋ ਗਏ ਕੀ बोल गई है निकल जाए परा निकलो अमरा सा बेइज्जती करा लाई आई सा थोड़े बेइज्जती बर्दाश्त नहीं होंदी छाड़ दान पर ਰਿਮਸ਼ਾ ਤੂੰ ਜ਼ਿਆਦਤੀ ਕੀਤੀ ਹੈ ਤੂੰ ਅੰਮਾ ਨੂੰ ਧੱਕੇ ਨਾ ਆਂਦੇ ਵਣੇ ਉਹ ਮੈਂ ਉਹਦਾ ਪੋਤਰਾ ਉਹ ਮੇਰੀ ਅਗਰ ਆਈ ਖਲੀ ਹੈ ਦੇਖਭਾਲ ਕਰੇ ਤਾਂ ਕੋਈ ਇੱਥੇ ਬੈੜੀ ਗੱਲ ਆ ਇਹ ਤਾਂ ਜ਼ਿਆਦਤੀ ਕੀਤੀ ਹੈ ਕੀ ਅੰਮਾ ਲਾਈ ਹੋਈ ਹੈ ਇਸੇ ਅੰਮਾ ਦੀ ਵਜ੍ਹਾ ਕਰਕੇ ਤੇ ਇਹ ਹਸ਼ਰ ਹੋਇਆ ਪਿਆ ਤੇਰਾ ਹੈ ਹਾਲੇ ਵੀ ਅੰਮਾ ਤੈਨੂੰ ਯਾਦ ਆਉਂਦੀ ਪਈ ਏ ਨਾ ਇਹ ਸ਼ਿਕਾਰ ਪਾਇਆ ਘਰ ਨਾ ਫਸਾਦ ਬਣਾ ਨਾ ਇਹ ਕੰਮ ਹੋਵੇ ਆ ਅਲਾ ਹੁਣ ਰੋਲਾ ਕੱਢ ਐਵੇਂ ਖੱਪਣ ਲੱਗੀ ਹੋਈ ਹੈ ਅੰਮਾ ਹੁਆ ਜਿਹਨੂੰ ਤੋਂ ਧੱਕੇ ਦੇ ਕੇ ਘਰੋਂ ਕੱਢ ਛੱਡਿਆ ਤੇ ਮੈਂ ਭੁੱਖ ਤੇ ਮਰਦਾ ਪਿਆ ਨਾ ਸਾਜਰੇ ਕਾਸ਼ਾ ਖਾਧੀਆ ਤੇ ਨਾ ਉੱਥੋਂ ਕਾਸ਼ਾ ਖਾਧੀ ਉੱਥੋਂ ਆਏ ਹੋ ਗਿਆ ਹਸਪਤਾਲ 'ਚ ਭੁੱਖਾ ਪਿਆ ਰਿਹਾ ਤੇ ਇੰਜ ਕਰੋ ਖੂਨ ਸਾਇਆ ਨਿਕਲ ਗਿਆ ਹੈ ਕਮਜ਼ੋਰੀ ਜਿਹੀ ਹੋਈ ਪਈ ਹੈ ਤੇ ਕਾੜਾ ਬਣਾ ਕੇ ਦੇ ਚਲੋ ਕੋ ਤਾਕਤ ਪਾਏ ਉਸੇ ਇਹ ਕਾੜਾ ਮਤਲਬ ਕੀ ਸ਼ੈ ਮੈਨੂੰ ਤਾਂ ਇਹ ਕਾੜੇ ਦਾ ਪਤਾ ਹੀ ਕੋਈ ਨਹੀਂ ਉਹ ਰੋਟੀ ਪਈ ਹੋਈ ਏ ਸਾਜੇ ਦੀ ਪੱਕੀ ਹੋਈ ਬਈ ਉਹ ਖਾਵਣੀ ਤਾਂ ਉਹ ਲੈ ਆਉਂਦੀਆਂ ਇਹ ਕਾੜੇ ਦਾ ਮੈਨੂੰ ਕੋਈ ਨਹੀਂ ਪਤਾ ਕੀ ਸ਼ੈ ਉਹ ਕਾੜਾ ਹੈ ਉਸ ਤੇ ਚੋਖੀ ਫਲਸਫਰੀ ਹੋਣੀ ਹੈ 2 ਗਿਲਾਸ ਦੁੱਧ ਦੇ ਚ ਗਰਮ ਕਰਤੇ ਵਿੱਚ ਨਿਸਰੀ ਬਦਾਮ ਸੱਟ ਕੇ ਤੇ ਉਹ ਕਾੜ ਕੇ ਮਹਿੰਦੇ ਚ ਇਸੇ ਨੂੰ ਕਾੜਾ ਦੇ ਹੋਰੇ ਕਿਹੜੀ ਐਮਏ ਦੀ ਡਿਗਰੀ ਹੈ ਏਡਾ ਔਖਾ ਸੌਖਾ ਹੋ ਕੇ ਨਾ ਬੋਲ ਤੂੰ ਮੇਰੇ ਅੱਗੋਂ ਉਹ ਰੋਟੀ ਪਈ ਹੋਈ ਹੈ ਧੰਮੀ ਦੀ ਉਹ ਖਾਵਣੀ ਤਾਂ ਉਹ ਲੈ ਆਉਂਦੀਆਂ ਇਹ ਮੈਨੂੰ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਇੱਕ ਸ਼ਾਇਦ ਦਾ ਵੱਲ ਹੁੰਦਾ ਮੈਂ ਕਦੀ ਬਣਾਇਆ ਨਹੀਂ ਨਾ ਮੈਨੂੰ ਪਤਾ ਹੈ ਸ਼ਾਇਦ ਦਾ ਰੋਟੀ ਆ ਕੇ ਤਾਂ ਮੈਂ ਲੈ ਆਉਂਦੀ ਆ ਕੀ ਤੇਰਾ ਮਤਲਬ ਹੈ ਮੈਂ ਹੁਣ ਬੇਹੀ ਰੋਟੀ ਖਾਵਣੀ ਹੈ ਹਾਲਾ ਠੀਕ ਹੈ ਸਬਜ਼ੀ ਪਕਾ ਕੇ ਦੇਣੀ ਆ ਅੰਮਾ ਅੰਮਾ ਉਰੇੜੇ ਤੋਂ ਗੱਲ ਤਾਂ ਸੁਣ ਚਾ
ਜੀ ਕਰ ਮੇਰਾ ਪੁੱਤਰ ਜੀ ਕਰ ਮੰਦੀ ਪਈ ਹੁਣ ਅੰਮਾ ਕਿਤੇ ਜਾਉਂ ਮੈਂ ਉਹ ਮੇਰਾ ਪੁੱਤਰ ਸੱਦਾ ਪਿਆ ਮੰਦੀ ਗੱਲ ਸੁਣਨਾ ਪਤਾ ਨਹੀਂ ਕੁਛ ਆ ਲੈਂਦਾ ਉਸੇ ਅੱਗੇ ਥੋੜੀ ਬੇਇੱਜ਼ਤੀ ਕਰਾ ਕੇ ਆਇਆ ਮੋੜ ਤੂੰ ਜਾਂਦੀ ਪਈ ਉੱਤੇ ਕਮਲਾ ਕੋਈ ਨਹੀਂ ਸਾਂ ਜਾਵਣਾ ਤੂੰ ਇੱਦਾਂ ਘਰ ਹੋ ਔਰ ਸਵਾਣੀ ਆਪੇ ਕਰ ਲਈ ਸੀ ਜਿਹੜਾ ਕੋ ਕਰਨਾ ਸੋ ਐਂ ਤੋਂ ਕੋਈ ਨਹੀਂ ਸਜਾਵਣਾ ਉਤਾ ਉੱਠੀ ਬੋ ਤੇ ਰੋਟੀ ਖਾ ਲੈ ਜਿਹੜਾ ਗਿਰਾ ਹੈ ਉਹ ਲੈ ਲਾ ਯਾਰ ਮੇਰੀ ਹਾਲਤ ਮੈਥੋਂ ਉਠਵਿੰਦਾ ਹੈ ਤੂੰ ਹਲਿੰਦਾ ਹੀ ਨਹੀਂ ਪਿਆ ਇੱਥੇ ਕੋਲ ਬਹਿ ਕੇ ਆਪ ਖਵਾਵਣੀ ਹੈ ਮੈਂ ਤੇਰੀ ਬੀਵੀ ਆ ਅੰਮਾ ਨਹੀਂ ਆ ਜਿਹੜੀ ਮੈਂ ਗਿਰਾ ਬੰਨ ਕੇ ਤੇਰੇ ਮੂੰਹ ਵਿੱਚ ਪਾਵਾਂ ਠੀਕ ਹੈ ਨਾ ਹੱਥ ਤੇਰੇ ਤੇ ਸਲਾਮਤ ਹੈ ਨਾ ਲਾਤੀ ਭਾਜੀ ਹੋਈ ਹੈ ਨਾ ਤੇ ਆਪ ਖਾ ਸਕਦਾ ਹੈ ਤੂੰ ਆਪਾ ਹੀ ਹੋਈ ਖਾ ਓਏ ਓਏ ਮੇਰੀ ਅੱਗੇ ਲੱਤ ਬੰਨੀ ਹੋਈ ਆ ਤਬਾਹ ਕਰ ਛੱਡੀ ਓਏ ਅੰਮਾ ਓਏ ਅੰਮਾ ਔਰ ਆਵੀਂ ਭੱਜ ਕੇ ਆਵੀਂ ਵੇਖੋ ਸਾਲ ਹਾਲ ਗੱਤੇ ਮੇਰਾ ਪੁੱਤਰ ਮੈਨੂੰ ਜਾਮਣ ਦੇ ਉਹ ਵੇਖ ਛਿਕ ਛਿਕ ਕੇ ਸਦਿੰਦਾ ਪਿਆ ਰੋਵੇ ਪਿਆ ਨਹੀਂ, ਕੋਈ ਨਹੀਂ ਮੈਂ- ਜਾਵਣਾ ਨਹੀਂ ਮੇਰਾ ਪੁੱਤਰ ਮੈਨੂੰ ਜਾਮਣ ਦੇ ਮੈਂ ਤੇ ਨਾ ਆਖਿਆ ਨਹੀਂ ਕੋਈ ਨਹੀਂ ਜਾਵਣਾ ਹੀ ਕੋਈ ਨਹੀਂ ਜਾਂਦਾ ਪਿਆ ਹੋਵੇ ਪਿਆ ਹਾਂ ਨੂੰ ਓਏ ਆਲੇ ਓਏ ਤਬਾਹੀ ਲਾ ਛੋੜੀਏ ਰਿਮਸ਼ਾ ਉੱਤੇ ਜਾਂਦੀ ਕੀਤੀ ਤੋਂ 26 ਅੱਗੇ ਮੇਰੀ ਤਬਾਹੀ ਲੱਤੀ ਪਈ ਆ ਓਏ ਦਾਊਦ ਮੇਰੀ ਗੱਲ ਸੁਣ ਇਹ ਪਤਾ ਨਹੀਂ ਕਦੋਂ ਤੂੰ ਇਹ ਮੰਜੀ ਤੂੰ ਲਾਣਾ ਹੈ ਇਹ ਕਹਾਣੀ ਮੈਥੋਂ ਨਹੀਂ ਚੰਦੀ ਮੈਂ ਤਾਂ ਸੁਚੇਂਦੀ ਪਈ ਆ ਕਿ ਮੈਂ ਆਪਣੇ ਮਾਪਿਓ ਕੋਲ ਵਗ ਜਾਨੀ ਆ ਇਹ ਮੈਨੂੰ ਨਹੀਂ ਲੱਗਦਾ ਕਿ ਤੂੰ ਠੋ ਠੀਕ ਹੁੰਦਾ ਹੈ। ਇਹ ਜਿਹੜਾ ਅੰਮਾ ਅੰਮਾ ਆਂਦਾ ਪਿਆ ਨਾ ਉਹ ਅੰਮਾ ਹੀ ਤੇਰੀ ਕਰੇ ਸੀ ਤੇ ਕਰੇ ਪਈਓ ਜਿਸ ਵੇਲੇ ਠੀਕ ਹੋ ਜਾਵੇ ਨਾ ਫੋਨ ਚਾ ਕਰੀ ਮੈਂ ਆ ਜਾਸਾਂ ਮੈਂ ਤਾਂ ਜਾਂਦੀ ਪਈ ਆ ਆ ਚੰਗੀ ਮੇਰੇ ਨਾਲ ਬਣੀ ਉਹਨਾਂ ਨਾਲੋਂ ਵੱਖਰਿਆਂ ਚ ਕੀਤਾ ਸੂ ਆਪ ਛੋੜ ਕੇ ਸਾਲਾ ਤੇ ਜਾਂਦੀ ਪਈ ਏ ਅੰਮਾ ਹੁਣ ਪਕਾ ਕੇ ਨਾ ਦੇਸੀ ਨਾ ਹੁਣ ਫੈਸਲ ਪਕਾਵਣ ਦੇਵਣੀ ਜਿਹੜੀ ਕਾਰੋ ਕੀਤੀ ਖਲੇ ਨੂੰ ਤੇ ਹੁਣ ਜਾਂਦੀ ਪਈ ਏ ਪੀੜ ਨਾਲੋਂ ਪਹਿਲੇ ਮੈਂ ਤਾਂ ਭੁੱਖ ਤੂੰ ਮਾਰ ਜਾਵਣਾ ਆ ਮੇਰਾ ਪੁੱਤਰ ਮੈਨੂੰ ਛੱਡ ਦਿਆ ਵੇਂਦਾ ਪਿਆ ਤੇਰੇ ਗਿਆਰ ਤੇ ਬੰਦਿਆਂ ਕੋ ਮੈਨੂੰ ਹੁੰਦੀ ਸੁਰ ਚਾਵਣ ਦੇ ਉਹ ਸ਼ੋਦਾ ਔਖਾ ਮੈਨੂੰ ਜਾਵਣ ਦੇ ਹਲਾ ਜਾ ਕੋਈ ਮੇਰੀ ਵੀ ਸੋਰ ਲੈ ਲੋ ਉਹ ਜੀ ਕਰ ਮੇਰਾ ਪੁੱਤਰ ਮੈਂ ਜੀ ਕਰਾਂ ਮੈਂ ਆ ਗਈ ਏ ਤੇਰੇ ਕੋਲ ਤੇ ਓਏ ਸੁਣਾ ਹੁਣ ਕੋਈ ਗੱਲ ਲਈ ਜਿਹੜੀ ਬਣੀ ਪਈਆ ਵਾਲ ਗਾਲੋ 26 ਮਾਰ ਕੇ ਮੇਰੀ ਹਾਲ ਹਾਲ ਕਢਾਈ ਲਗਈ ਏ ਅੱਲਾ ਉਹਦੀ ਜ਼ਿੰਦਗੀ ਕਰੇ ਰੋਟੀ ਖਾਧੀ ਆ ਕੁਛ ਬਣਾ ਵੀ ਦਿੱਤੀ ਐ ਸੂ ਕੋਈ ਨਾ ਆਪ ਇਹ ਤੇ ਜਾਂਦੀ ਪਈ ਏ ਉਤ ਬਣਵਾ ਕੇ ਹਰਸ਼ਾ ਲਾਇਓ ਸੀ ਮੇਰੇ ਕਾਣ ਹਾਂ ਤੇ ਮੇਰੇ ਪੁੱਤਰ ਤੈਨੂੰ ਵੀ ਚਾਹ ਚੜੇ ਹੋਏ ਆਣ ਮਖਰੇ ਹੋਵਣ ਦੇ ਮੁੜਾ ਮੈਂ ਹੀ ਉਸ ਤੈਨੂੰ ਪਕਾ ਕੇ ਖਵਾਣਾ ਮੈਂ ਤਾਂ ਨਹੀਂ ਹੈ ਵੀ ਤੂੰ ਭੁੱਖਾ ਤੱਸਾਂ ਇਦੂ ਵੇਖ ਸੁੱਕਾ ਭੜਕਿਆ ਤੇ ਉਹ ਵੀ ਬੇਈ ਰੋਟੀ ਉਹ ਮੇਰਾ ਪੁੱਤਰ ਜਿਹੜੇ ਬੰਦੇ ਮਾਵਾਂ ਨਾਲ ਵੱਖਰੇ ਹੁੰਨੇ ਨਾ ਉਹ ਅਈਓ ਜਿਹੀਆਂ ਸਮਾਣੀਆਂ ਦਿੰਦੇ ਆ ਸਮਾਣੀਆਂ ਦੀ ਸਰਦਾਰੀ ਹੁੰਦੀ ਤੇ ਤੂੰ ਲੱਗਾ ਵੀ ਅਸਲ ਸਮਾਣੀ ਦੇ ਆਖੇ ਇਹ ਅੰਮਾ ਚੋਪੜੀਆਂ ਹੋਈਆਂ ਦਿੰਦੀ ਆ ਇਹ ਤਾਂ ਹੁਣ ਖਾਣ ਲੱਗਾ ਬੇ ਤੇ ਵੇਖ ਹਾਲਤ ਉਸ ਤੇਰੀ ਕੀ ਕਰ ਛੱਡੀ ਕੜਮੀ ਤੇ ਮਨੂਸ ਇਹ ਕੜਮੀ ਆਈ ਆ ਜਦੋਂ ਕਣਾ ਵੱਖਰੇ ਹੋਏ ਉਹਨਾਂ ਐਕਸੀਡੈਂਟ ਮੇਰਾ ਹੋਇਆ ਹੈ, ਗਲਤੀ ਅਗਲੇ ਬੰਦੇ ਦੀ ਆ ਉੱਥੇ ਤੂੰ ਉਸ ਨੂੰ ਕਿਉਂ ਕੜਮੀ ਉਹ ਤੈਨੂੰ ਪਿਆ ਦੀ ਹੈ, ਤੇਰੀ ਵਜ੍ਹਾ ਤੂੰ ਹੋਈ ਤੂੰ ਉਹਨੂੰ ਪਿਆ ਓਏ ਤਕਦੀਰ ਵਾਲੂ ਹੋਵਣਾ ਹੁੰਦਾ ਜਿਹੜਾ ਵੀ ਹੋਵਣਾ ਹੁੰਦਾ ਤਕਦੀਰ ਨਹੀਂ ਮੇਰਾ ਪੁੱਤਰ ਉਸ ਨੇ ਨਾ ਲਾਂਬਲਾਈ ਰੱਖੀ ਏ ਦੇ ਰਾਤੀ ਉਸ ਕੜਕਾਰ ਤਾਈ ਰੱਖਿਆ ਜਦੋਂ ਕੜਕਾਰ ਹੋਵੇ ਨਾ ਘਰ ਦੇ ਵਿੱਚ ਤੇ ਗੜਿਆਂ ਦੇ ਪਾਣੀ ਵੀ ਸੁੱਕ ਜਾਂਦੇ ਨੇ ਜਿੱਥੇ ਟਾਈਮ ਲੜਾਈ ਪੀ ਪਾਉਂਦੀ ਹੋਵੇ ਤੇ ਮੈਂ ਹੁਣ ਤੈਨੂੰ ਗੁਣ ਪਕਾ ਕੇ ਤੇਰੇ ਬਿਰਾਨਵਾਨੀ ਉੱਥੋਂ ਚੂਚਾ ਲਾਇਆ ਆਂਦਾ ਉਹ ਤੈਨੂੰ ਬੁਣ ਕੇ ਦੇਣੀ ਆ ਉਹ ਸਹੀ ਕਰਕੇ ਤੇ ਤੈਨੂੰ ਖਵਾਉਣੀ ਆ ਮੇਰੇ ਪੁੱਤ ਟੈਨਸ਼ਨ ਨਾ ਲੈ ਆ ਮੇਰਾ ਪੁੱਤ ਤੂੰ ਟੈਨਸ਼ਨ ਨਾ ਲੈ ਨਾ ਪਰੇਸ਼ਾਨ ਹੋ ਮੈਂ ਤੈਨੂੰ ਚੂਚਾ ਬਣਾ ਦੇਣੀ ਆ ਤੇ ਖਾ ਹਾਂ ਹਾਂ ਸਹੀ ਹੈ ਚੰਗੀ ਗੱਲ ਹੈ ਪੁੱਤਰ ਨਹੀਂ ਕਾਰ ਹੋਦੀ ਮਾਂ ਨਹੀਂ ਹੈ ਤੂੰ ਹੁਣ ਕਰੀ ਮੈਂ ਤਾਂ ਆਪਣੇ ਪੇਕੇ ਤੇ ਜਾਂਦੀ ਪਈ ਆ ਇਹਨੂੰ ਚੂਚਾ ਵੀ ਖਵਾਵੀਂ ਇਹਦੇ ਬਾਣੇ ਤੂੰ ਜੋ ਖਾ ਬਾਸੇ ਜ਼ਰਾ ਪਹਿਲਾਂ ਤੂੰ ਚਟਨੀ ਖਾਂਦੀ ਹੈ ਤੇ ਹੁਣ ਤੂੰ ਚੂਚਾ ਵੀ ਖਾ ਬਾਸੇ ਇਹਦੇ ਬਾਣੇ ਹਾਂ ਤੇ ਤੂੰ ਮਗਰੂ ਲੈ ਜਾਗਾ ਪੇਕਿਆਂ ਤੇ ਅੱਗੇ ਕੀਤਾ ਨੂੰ ਵਖਰਿਆ ਬੇ ਰੋਟੀ ਨਹੀਂ ਦਿੱਤੀ ਆ ਤੇਰੇ ਰੰਗੀਆਂ ਹੁੰਦੀਆਂ ਸਮਾਣੀਆਂ ਤੇ ਤੂੰ ਚ ਪਕਾ ਕੇ ਦੇਵੀਂ ਮਾਂ ਕਿਹੜੀ ਗੱਲ ਦੀ ਹੈ ਕਰੀ ਨਾ ਹੁਣ ਪੁੱਤ ਨਹੀਂ ਮੇਰਾ ਨਾ ਖਾ ਜਾਣਾ ਹੀ ਤਾਂ ਜਾ ਬਹਿਣਾ ਹੀ ਤਾਂ ਬਹਿ ਮੇਰਾ ਸਿਰ ਨਾ ਚੱਟ ਮੈਨੂੰ ਕੋਈ ਸ਼ੌਕ ਨਹੀਂ ਤੇਰੇ ਓਏ ਨਾਲ ਆਏ ਵੇਦੀਆਂ ਪਈਆਂ ਰੋਲਾ ਕਰਦੀਆਂ ਤੂੰ ਜਾਂਦੀ ਨਾ ਪਈ ਪੇਕਿਆਂ ਜਾ ਹਾਂ ਹਾਂ ਜਾਂਦੀ ਪਈਆਂ ਹੁਣ ਤੈਨੂੰ ਮੋਜਾ ਲੱਭ ਗਈਆਂ ਹੈ ਹੁਣ ਅੰਮਾ ਤੈਨੂੰ ਪਕਾ ਕੇ ਦੇਸੀ ਮੇਰੀ ਜਾਵਣ ਦੀ ਤੈਨੂੰ ਇੰਤਜ਼ਾਰ ਆ ਹਾਂ ਉਹ ਕਿਵੇਂ ਕਿਹੜੀਆਂ ਮੰਗ ਮੌਜਾਂ ਜਾਵਾਂ ਲਾਤ ਮੇਰੀ ਬੱਜੀ ਪਈ ਉਠਵਿੰਦਾ ਮੈਂ ਤੂੰ ਮੈਨੂੰ ਕਿਹੜੀਆਂ ਮੌਜਾਂ ਲੱਭ ਗਈਆਂ ਚੁੱਪ ਕਰ ਮੇਰਾ ਪੁੱਤਰ ਤੂੰ ਨਾ ਬੋਲ ਇਹਨੂੰ ਬੋਲਣ ਦੇ ਜਿਤਨਾ ਬੋਲਦੀ ਆ ਇਹ ਤਾਂ ਮੁੱਟੂਏ ਨਡੀ ਮਾਂ ਖੱਲਿਆ ਹੋਇਆ ਅੱਗੇ ਅੰਮਾ ਨਿੱਕੇ ਨੂੰ ਵੱਡਿਆ ਕਰ ਲਿਆ ਨਾ ਸਾਂਭ ਲਿਆ ਤਾਂ ਹੁਣ ਵੀ ਇਹਨੂੰ ਠੀਕ ਮੈਂ ਕਰ ਹਾਂ ਠੀਕ ਹੈ ਕਰੀ ਕਰੀ ਪੁੱਤਰ ਨਹੀਂ ਜਾ ਤੂੰ ਅੱਲਾ ਲੈ ਜਾ ਤੂੰ ਤਾਂ ਸੁਖੀਆਂ ਦੀ ਦੁਖੀਆਂ ਦੀ ਕੋਈ ਨਹੀਂ ਮੈਂ ਵੇਖਿਆ ਤੈਨੂੰ ਤਾਂ अस्सलामुअलैकुम दिस इज़ मी रिमशा हुसैन तो कहिए कैसे हैं आप सब लोग उम्मीद करती हूँ कि आप सब लोग खैरियत से होंगे और उम्मीद करती हूँ ये जो आज की स्टोरी आपने देखी है ये भी आपको पसंद आएगी देखिए बीवी की डिमांड्स पूरी करना कोई गलत बात नहीं है और ना कोई अलहदा हो जाना ये कोई बुरी बात है
لیکن اگر آپ دیکھیں نا آپ کو خود آپ کو یعنی کہ سوچے سمجھنے کی صلاحیت اللہ تعالیٰ نے دی ہے آپ کو پتہ ہوتا ہے کہ آپ کی بیوی جو ہے وہ غلط راہ پہ ہے صحیح ہے، اگر وہ بات کریے تو وہ حق کی بات کریے یا غلط بات کریے، آپ اس کی جائز ڈیمانڈ جو ہے وہ پوری کریں۔ لیکن اگر آپ کی بیوی حق پر نہیں ہے تو پھر آپ کیوں یہ جانتے ہوئے بھی وہ قدم کیوں اٹھاتے ہیں؟ اب دیکھیں وہی بیوی اسی کے کہنے پر آ کر وہ علیحدہ تو ہو گئے، حالانکہ ماں کو تو پتہ تھا کہ بھئی میری جو بہو ہے وہ اس قابل نہیں ہے، لیکن شوہر جو ہے وہ بیوی کے کہنے میں آ کے یعنی کہ علیحدہ ہو گیا۔ اور اس کے بعد کیا ہوا، جب اس پر یعنی کہ ایسا وقت آیا کہ اسے سب سے زیادہ ضرورت تھی اپنی بیوی کی، وہ اسی ٹائم پر اسے چھوڑ کر جا رہی ہے، اور ہٹ کر کام کون آیا؟ وہی ماں، وہی یعنی کہ ان کی جو ہے مشکل وقت میں کام آئی۔ ظاہر ہے مائیں تو اپنی اولاد کو نہیں چھوڑ سکتی چاہے وہ اولاد کچھ بھی کرے، تو یہی چیز ہوتی ہے، آپ کو سوچ سمجھ کر فیصلہ کر لینا چاہیے کہ آپ کی بیوی جو بھی آپ سے کہہ رہی ہے کہ وہ غلط ڈیمانڈ کر رہی ہے یا جائز ڈیمانڈ کر رہی ہے، تو یہ چیز آپ کو سوچنی چاہیے۔ اس طرح گھروں کے جو حالات ہوتے ہیں، ماحول ہوتے ہیں، وہ خراب ہو جاتے ہیں۔ اگر آپ کو ہماری یہ سٹوری اچھی لگی، اسے آپ نے زیادہ سے زیادہ شیئر بھی کرنا ہے، کمنٹس میں بتائے گا کیسی لگی، اور لائک کرنا بھی مت بھولیے گا۔ ایک بار پھر جاتے باٹا ٹی وی پنجابی زندہ باد، پاکستان پائندہ باد۔ آباد۔